कानू थुक नाल कढ़ना पकौड़े मारना, कानू थां थां ते मारना गपौड़े मारना। असीं बढ़ाया तैनूं राजगद्दी उत्ते, तू कोई रब तां नहीं। पिंड शहर कस्बे च नज़र नहीं आउंदा, भिज्जी बिल्ली बन गया। दिल्ली वाले तो क्या दबता नहीं, ये ਜਿਹੜੇ ਕਹਿੰਦੇ ਸੀ दिल्ली वाले तो दबदा नहीं, ते अज मैं कहना भगवंत मान लभदा नहीं। आदत होंदी है ना, आर्टिस्ट ने अपनी कला पूरी करनी होंदी है। ਉਹ ਅੱਜ ਭਗਵੰਤ ਮਾਨ ਸਾਹਿਬ ਦਾ ਬਹੁਤ ਲੰਮੇ ਸਮੇਂ ਤੋਂ ਕੋਈ ਸ਼ੋਅ ਨਹੀਂ ਸੀ ਲੱਗ ਰਿਹਾ, ਉਹ ਸ਼ੋਅ ਕੀਤਾ ਇਹਨਾਂ ਨੇ ਅੱਜ। ਮੈਂ ਸੱਚਾਈ ਦੱਸਣੀ ਚਾਹੁੰਦਾ ਜੀ, ਭਗਵੰਤ ਮਾਨ ਦੇ ਹੱਥ ਵੱਸ ਕੁਛ ਵੀ ਨਹੀਂ, ਇਹਨੂੰ ਤਾਂ ਡਰਾਮਾ ਕਰਨ ਵਾਸਤੇ ਰੱਖਿਆ ਹੋਇਆ। ਕੇਜਰੀਵਾਲ ਸਾਹਿਬ ਜੋ ਉੱਪਰੋਂ ਕਹਿ ਦਿੰਦੇ ਆ, ਇਹ ਇੱਥੇ ਆ ਕੇ ਬੋਲ ਦਿੰਦਾ। ਤੇ ਤੁਸੀਂ ਦੇਖਿਆ ਵੀ ਹੋਣਾ ਕਿ ਉਹ ਜਿੱਥੇ ਖੜਦੇ ਨੇ ਭਗਵੰਤ ਮਾਨ ਚੁੱਪ ਕਰਕੇ ਪਿੱਛੇ ਹੱਥ ਪਾ ਕੇ ਖੜਿਆ ਹੁੰਦਾ। ਉਹ ਲੋਕ ਇਹਨੂੰ ਗੱਲਾਂ ਸਮਝਾ ਰਹੇ ਹੁੰਦੇ ਨੇ, ਕਹਿੰਦੇ ਅਸੀਂ ਜੋ ਬੋਲਦੇ ਆ ਨਾ ਪ੍ਰਧਾਨ ਜੀ, ਸਾਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਨਾ ਤਾਂ ਕੋਈ ਆਪ ਪ੍ਰੈਸ ਨੋਟ ਦੇ ਸਕਦੇ ਨੇ, ਨਾ ਇਹ ਉਹਨਾਂ ਦੀ ਟ੍ਰੇਨਿੰਗ ਤੋਂ ਬਿਨਾਂ ਦਿੱਲੀ ਵਾਲੇ ਛੋਟੇ ਛੋਟੇ ਬੱਚੇ, ਉਹਨਾਂ ਨੂੰ ਜਾਣ ਕੇ ਉੱਥੇ ਜਿਹੜੇ ਮੀਡੀਆ ਦੇ ਇੰਚਾਰਜ ਬਣਾ ਕੇ ਲਾਇਆ ਹੋਇਆ, ਉਹਨਾਂ ਦੀ ਟ੍ਰੇਨਿੰਗ ਲੈਣ ਤੋਂ ਬਿਨਾਂ ਇਹ ਬੋਲ ਹੀ ਨਹੀਂ ਸਕਦੇ। ਉਹ ਕੋਈ ਇਹਨਾਂ ਦੇ ਜੁਆਇਨਿੰਗ ਲੈਟਰ ਲੈ ਕੇ ਕੋਈ ਕਿਤੇ ਖੜਾ, ਕੋਈ ਰਿਕਸ਼ਾ ਚਲਾ ਰਿਹਾ, ਕੋਈ ਆਪਣਾ ਦਿਹਾੜੀ ਦੱਪਾ ਕਰ ਰਿਹਾ। ਜੁਆਇਨਿੰਗ ਲੈਟਰ ਇੱਕ ਮਹਿਜ ਡਰਾਮਾ ਹੈ। 1200 ਮੀਟਰ ਦੇ ਵਿੱਚ 113 ਬੋਰਡ, ਜਿਹੜੇ ਘੱਟੋ ਘੱਟ 25-25 ਹਜ਼ਾਰ ਦੇ ਰੈਂਟ ਵਾਲੇ ਵੀ ਬੋਰਡ ਲੱਗੇ ਹੋਏ ਸੀਗੇ। ਕਿੱਥੋਂ ਆ ਰਿਹਾ ਪੈਸਾ? ਇਹ ਪੈਸਾ ਕਿਹਦਾ? ਉਹ ਭਗਵੰਤ ਮਾਨ ਅਸਤੀਫਾ ਦੇ ਦੇ 2 ਸਾਲ 'ਚ ਜਿਹੜਾ ਤੈਅ ਕਰਤਾ, ਇੰਨੇ ਕੁ ਨਾਲ ਤਾਂ ਪੰਜਾਬ ਸੁਧਾਰ ਲੂਗਾ, ਇੰਨੇ ਕੁ ਨਾਲ ਤਾਂ ਲੋਕ ਰਿਕਵਰ ਹੋ ਜਾਣਗੇ, ਦੁਬਾਰਾ ਉੱਠ ਕੇ ਆ ਜਾਣਗੇ। ਜੇ ਤੈਨੂੰ 3 ਸਾਲ ਹੋਰ ਮਿਲ ਗਏ ਨਾ, ਇੱਥੇ ਪੰਜਾਬ ਦਾ ਜਿਹੜਾ ਸੱਤਿਆਨਾਸ਼ ਹੋਣਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਕਿ ਤੂੰ ਜਿਵੇਂ ਅੱਜ ਸਟੇਜ ਲਾਈ ਆ, ਆਹ ਕੰਮ ਕਰ ਲੈ ਯਾਰ, 4 ਪੈਸੇ ਕਮਾ ਕੇ ਆਪਣੇ ਘਰੇ ਬਹਿ ਜਾ, ਪੰਜਾਬ ਨੂੰ ਬਖਸ਼ ਦੇ। ਆਪਣੇ MLA ਨੂੰ ਕਹਿ ਵੀ ਆਪਣੇ ਘਰੇ ਘਰੇ ਬਹਿ ਜਾਣ। ਹੁਣ ਤਾਂ ਇਹਨਾਂ ਦੇ MLA ਵੀ ਪਿੱਟਣ ਲੱਗ ਗਏ ਯਾਰ। ਪੰਜਾਬ ਬੋਲਦਾ ਨਹੀਂ, ਇਹ ਅੱਜ ਦਾ ਨਾਂ ਦੇਣਾ ਚਾਹੀਦਾ ਸੀ, ਮੈਂ ਪੰਜਾਬ ਰੋਲਤਾ। ਭਗਵੰਤ ਮਾਨ ਨੂੰ ਇਹ ਨਾਰਾ ਦੇਣਾ ਚਾਹੀਦਾ ਸੀ, ਮੈਂ ਪੰਜਾਬ ਰੋਲਤਾ। ਆਓ ਦੱਸਾਂ ਮੈਂ ਤੁਹਾਨੂੰ ਕਿਵੇਂ ਰੋਲਤਾ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ 'ਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਵੀ ਵੀਰ ਜੀ, ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ ਬੋਲਣ ਦਾ। ਅਸੀਂ ਬਾਜੀਗਰ ਬੰਜਾਰਾ ਸਮਾਜ ਸੰਘਰਸ਼ ਕਮੇਟੀ ਦਾ ਮੈਂ ਸੂਬਾ ਪ੍ਰੈਜ਼ੀਡੈਂਟ, ਤੇ ਨਾਲ ਸਾਡੇ ਵਿਮੁਕਤ ਜਾਤੀਆਂ ਦੇ ਬੱਚੇ, ਵਿਮੁਕਤ ਕਬੀਲਿਆਂ ਦੇ ਜਿਹੜੇ ਬਹੁਤ ਲੰਮੇ ਸਮੇਂ ਤੋਂ ਆਪਣੀ ਲੜਾਈ ਲੜ ਰਹੇ ਆ, ਉਹ ਅੱਜ ਇੱਥੇ ਬੱਚੇ ਪਹੁੰਚੇ ਆ। ਇਹਨਾਂ ਬੱਚਿਆਂ ਨੇ ਵੀ DC ਸਾਹਿਬ ਨੂੰ ਤੇ SDM ਨੂੰ ਮਿਲ ਕੇ ਤੇ ਸਾਡੀ ਸੰਘਰਸ਼ ਕਮੇਟੀ ਦੇ ਸਾਰੇ ਜਿੰਨੇ ਜੁਝਾਰੂ ਵਰਕਰ ਆ, ਸਾਰੇ ਸਟੂਡੈਂਟ ਜਿਹੜੇ ETT 6533 6635 ਜਿਹੜੀਆਂ ਪੋਸਟਾਂ ਫਿਲ ਹੋਈਆਂ ਸੀ, ਉਹਦੇ ਵਿੱਚੋਂ ਇਹ ਕੈਂਡੀਡੇਟ ਆ ਜਿਨ੍ਹਾਂ ਨੇ, ਤੁਹਾਨੂੰ ਪਤਾ ਹੋਣਾ ਕਿ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ, ਉਹਦੇ ਘਰ ਦੇ ਮੂਹਰੇ ਵੀ 3 ਮਹੀਨੇ ਆਪਣਾ ਧਰਨਾ ਦੇ ਕੇ ਰੱਖਿਆ। ਉਹਨਾਂ ਨੇ ਦੀਵਾਲੀ ਵਾਲੇ ਦਿਨ ਆਪਣਾ ਬਲੱਡ ਕੱਢ ਕੇ ਵੀ ਦੀਵੇ ਬਾਲੇ ਸੀ, ਬਲੱਡ ਦੇ ਦੀਵੇ ਬਾਲੇ ਸੀ। ਨਵੇਂ ਸਾਲ ਤੇ ਅੱਧ ਧੜ ਨੰਗੇ ਹੋ ਕੇ ਪਿੱਟ ਛਾਪਾ ਵੀ ਕੀਤਾ ਸੀ। ਅਸੀਂ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਸਪੀਕਰ ਸਾਹਿਬ, ਉਹਨਾਂ ਦੇ ਘਰ ਦਾ ਘਰਾਓ ਕਰਕੇ ਉਹਨਾਂ ਦੇ ਦਰਵਾਜ਼ੇ ਤੱਕ ਤੋੜੇ। CM ਦੇ ਘਰ ਦਾ ਘਰਾਓ ਬਹੁਤ ਵਾਰ ਕੀਤਾ। ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 20 ਤੋਂ ਵੱਧ ਪ੍ਰੋਟੈਸਟ ਹੋਏ, ਪਰ ਇਹਨਾਂ ਬੱਚਿਆਂ ਨੂੰ ਅਜੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲੇ। ਜਿਹੜੇ ਬੱਚਿਆਂ ਨੂੰ 133 ਬੱਚੇ ਜਿਹੜੇ ਉਹਦੇ 'ਚ ਸਿਲੈਕਟ ਆ, ਜਿਹੜੇ ਜਾਣ ਕੇ ਵੀ ਇਹ ਯੂਨੀਅਨ ਦੇ ETT 'ਚ ਜਿਹੜੀ ਇਹਨਾਂ ਦੀ ਬੱਚਿਆਂ ਦੀ ਆਪਣੀ ਯੂਨੀਅਨ ਸੀ ਮਨਿੰਦਰਜੀਤ ਹੈ, ਉਸ ਨੂੰ ਥਾਂ ਥਾਂ 'ਤੇ ਰੋਕਿਆ ਗਿਆ ਰਸਤੇ ਦੇ ਵਿੱਚ। ਅਜੇ ਤੱਕ ਬੱਚਾ ਉਹ ਇੱਥੇ ਨਹੀਂ ਪਹੁੰਚਿਆ। ਉਹਦੇ ਨਾਲ ਨੇ ਰੇਸ਼ਮ ਸਿੰਘ ਜੀ, ਗੁਰਪਾਲ ਸਿੰਘ ਜੀ, ਮਲਕੀਤ ਸਿੰਘ ਜੀ, ਪੂਰਨ ਸਿੰਘ ਜੀ, ਉਹਨਾਂ ਦੇ ਸਾਥੀ ਨੇ, ਉਹ ਇੱਥੇ ਪਹੁੰਚੇ ਹੋਏ ਨੇ। ਉਹ ਬੱਚੇ ਸਾਰੇ ਹਾਜ਼ਰ ਨੇ। ਇਹਨਾਂ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਬਿਨਾਂ ਸ਼ਰਤ, ਜਿਹੜੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ, ਇਹਨਾਂ ਦੇ ਜੁਆਇਨਿੰਗ ਲੈਟਰ ਰੋਕੇ ਹੋਏ ਆ, ਇਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ। ਦੂਸਰਾ, ਬਾਜੀਗਰ ਭਾਈਚਾਰੇ ਦੇ ਵਿਮੁਕਤ ਜਾਤੀਆਂ ਦੇ ਨਾਲ ਜਿੰਨੀਆਂ ਵੀ ਇਹਨਾਂ ਨੇ ਆਪਣੀਆਂ ਦਿੱਤੀਆਂ ਸੀ, ਗਰੰਟੀਆਂ ਦਿੱਤੀਆਂ ਸੀ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ, ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਨੇ ਰੱਦੀ ਦੇ ਟੋਕਰੇ 'ਚ ਪਾ ਦਿੱਤੀਆਂ। ਜਿਵੇਂ ਲੇਬਰ ਨਾਲ ਜਾਂ SC ਭਾਈਚਾਰੇ ਨਾਲ ਹੱਦੋਂ ਵੱਧ ਧੱਕਾ ਹੋ ਰਿਹਾ। ਜਿੰਨੀਆਂ ਸਰਕਾਰਾਂ ਪਹਿਲੀਆਂ ਸੀ, ਉਹਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਇਹ ਆਸਤੇ ਕਿ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਦਾ ਭਲਾ ਹੋ ਜਾਊਗਾ। ਉੱਥੇ ਬੱਚੇ ਨੇ ਜਿਹੜਾ ਸਾਥ ਦਿੱਤਾ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ SC ਭਾਈਚਾਰੇ ਨੂੰ, ਉੱਥੇ ਸਮੁੱਚੇ ਪੰਜਾਬ ਨੂੰ ਜਮ੍ਹਾਂ ਖੁੰਝੇ ਲਾਤਾ। ਔਰ ਜਿੰਨਾ ਘਾਣ ਇਹਨਾਂ ਨੇ 1.5 ਸਾਲ 'ਚ ਕਰਤਾ, ਰਵਾਇਤੀ ਪਾਰਟੀਆਂ ਨੇ 70-75 ਸਾਲ ਦੇ ਵਿੱਚ ਨਹੀਂ ਸੀ ਕੀਤਾ। ਅੱਜ ਦਾ ਜਿਹੜਾ ਡਰਾਮਾ ਕੀਤਾ ਗਿਆ, ਇਹਨੂੰ ਮੈਂ ਡਰਾਮਾ ਕਹੂੰਗਾ। ਮੈਂ ਪੰਜਾਬ ਬੋਲਦਾ ਦੇ ਨਾਂ 'ਤੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ, ਪੰਜਾਬ ਤਾਂ ਸਾਰਾ ਬਾਹਰ ਖੜਾ। ਪੁਲਿਸ ਰਾਹੀਂ ਸਾਨੂੰ ਰੋਕਿਆ ਜਾ ਰਿਹਾ। ਅਸੀਂ SDM ਔਰ DC ਰਾਹੀਂ ਇਹਨਾਂ ਨੂੰ ਮੰਗ ਪੱਤਰ ਦੇ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਗੱਲ ਕਰਨ ਦਾ ਮੌਕਾ ਦੇ ਦਿਓ। ਸਾਡੇ ਸਵਾਲ ਨੇ ਜਿਹੜੇ, ਇਹ ਵੀ ਲੈ ਲਓ। ਸਾਨੂੰ ਜਿੰਨਾ ਟਾਈਮ ਤੁਸੀਂ ਉਹਨਾਂ ਨੂੰ ਅੱਧਾ ਘੰਟਾ ਦੇਣਾ, ਸਾਨੂੰ ਸਿਰਫ 5 ਮਿੰਟ ਦੀ ਦੇ ਦਿਓ। 2 ਮਿੰਟ ਦੇ ਦਿਓ, ਸਾਡੇ 2 ਮਿੰਟ 'ਚ 3 ਸਵਾਲ ਹੋ ਜਾਣਗੇ। ਉਹ ਜਦੋਂ ਮਰਜ਼ੀ ਚਾਹੋਗੇ ਜਵਾਬ ਦੇ ਦਿਓ, ਪਰ ਜਾਣ ਕੇ ਅਸੀਂ ਤੁਹਾਨੂੰ ਸਵਾਲ ਤੁਹਾਡੇ ਲੈ ਲਓ। ਪਰ ਇਹਨਾਂ ਨੇ ਸਾਨੂੰ ਰੋਕਿਆ ਗਿਆ, ਰਸਤੇ ਦੇ ਵਿੱਚ ਵੀ ਰੋਕਿਆ ਗਿਆ, ਇੱਥੇ ਵੀ ਰੋਕਿਆ ਗਿਆ, ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ। ਅੱਜ ਦਾ ਜਿਹੜਾ ਡਰਾਮਾ, ਉਹ ਡਰਾਮਾ ਜਿਵੇਂ ਆਰਟਿਸਟ ਨੂੰ ਆਦਤ ਹੁੰਦੀ ਹੈ ਨਾ, ਆਰਟਿਸਟ ਨੇ ਆਪਣੀ ਕਲਾ ਪੂਰੀ ਕਰਨੀ ਹੁੰਦੀ ਆ, ਉਹ ਅੱਜ ਭਗਵੰਤ ਮਾਨ ਸਾਹਿਬ ਦਾ ਬਹੁਤ ਲੰਮੇ ਸਮੇਂ ਤੋਂ ਕੋਈ ਸ਼ੋਅ ਨਹੀਂ ਸੀ ਲੱਗ ਰਿਹਾ। ਉਹ ਸ਼ੋਅ ਕੀਤਾ ਇਹਨਾਂ ਨੇ ਅੱਜ, ਤੇ ਆਪਣੇ 1000 ਤੋਂ 1500 ਕੈਂਡੀਡੇਟ ਜਿਨ੍ਹਾਂ ਨੂੰ ਪਾਸ ਦੇ ਕੇ ਅੰਦਰ ਬਿਠਾਇਆ, ਤੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਕਿ ਤੁਸੀਂ ਜਦੋਂ ਮੈਂ ਗੱਲ ਕਰੂੰਗਾ ਤਾਂ ਤੁਸੀਂ ਤਾੜੀਆਂ ਮਾਰਨੀਆਂ ਨੇ। ਸਾਰੀ ਉਹਨਾਂ ਦੀ ਸਰਕਾਰ
ਸਾਰੇ ਉਹਨਾਂ ਦੇ ਨੁਮਾਇੰਦੇ ਸਿਰਫ ਤਾੜੀਆਂ ਮਾਰਨ ਬੈਠੇ ਹੋਏ ਆ ਔਰ ਭਗਵੰਤ ਮਾਨ ਇਕੱਲੇ ਹੀ ਉੱਥੇ ਪੰਜਾਬ ਦੇ ਗੁਣ ਗਾਈ ਜਾਂਦੇ ਆ। ਪਤਾ ਨਹੀਂ ਕਿਹੜੇ ਗੁਣ ਗਾਉਂਦੇ ਆ। ਉਹਨਾਂ ਗੁਣਾਂ ਦੇ ਵਿੱਚ ਮੈਂ ਇੱਥੋਂ ਖੜਾ ਮੀਡੀਆ ਦੇ ਰਾਹੀਂ ਉਹਨਾਂ ਨੂੰ ਸਵਾਲ ਕਰਦਾ ਕਿ ਨਸ਼ੇ ਦਾ ਉੱਥੇ ਉਹਨਾਂ ਨੇ ਕੁਐਸਚਨ ਪੁੱਟ ਕੀਤਾ, ਨਸ਼ਾ ਬੰਦ ਹੋ ਗਿਆ, ਉਸ ਤੇ ਤਾੜੀਆਂ ਮਰਵਾਉਣ। ਬਰਗਾੜੀ ਦੇ ਕਾਂਡ ਦੇ ਜਿੰਨੀਆਂ ਬੇਅਦਬੀਆਂ ਦੇ ਕਾਂਡ ਸੀ ਕਿ ਉਹ ਇਨਸਾਫ ਪੰਜਾਬ ਨੂੰ ਮਿਲ ਗਿਆ, ਉਹਦੇ ਤੇ ਤਾੜੀਆਂ ਮਰਵਾਉਣ। ਜੇ ਹੱਲ ਕੀਤਾ ਤਾਂ ਤਾੜੀਆਂ ਵੱਜਣਗੀਆਂ, ਨਹੀਂ ਤਾਂ ਲੋਕਾਂ ਨੇ ਹੁਣ ਝੰਡੇ ਡੰਡੇ ਚੱਕੇ ਹੋਏ ਆ, ਇਹਨਾਂ ਨੂੰ ਜਿਉਣ ਨਹੀਂ ਦੇਣਾ। ਉਸ ਤੋਂ ਬਿਨਾਂ ਪੰਜਾਬ ਦੇ ਸਿਰ ਜਿਹੜਾ ਨਵਾਂ ਕਰਜ਼ਾ ਚੜ ਗਿਆ ਉਸ ਗੱਲ ਤੇ ਤਾੜੀਆਂ ਮਰਵਾਉਣ। ਕਿੰਨਾ ਕਰਜ਼ਾ? 50,000 ਤੋਂ ਉੱਤੇ। ਔਰ ਹੈਰਾਨੀ ਦੀ ਗੱਲ 50,000 ਕਰੋੜ ਦਾ ਕਰਜ਼ਾ ਰਾਜਪਾਲ ਕਹਿ ਰਹੇ 50,000 ਕਰੋੜ ਦਾ ਕਰਜ਼ਾ ਲੈ ਲਿਆ। ਤੇ ਹਰਪਾਲ ਚੀਮਾ ਜੀ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਵਿੱਚੋਂ ਆ, ਉਹ ਦੂਸਰੇ ਦਿਨ ਕਹਿੰਦੇ ਰਾਜਪਾਲ ਸਾਹਿਬ ਦਾ ਝੂਠ ਬੋਲਦੇ ਆ ਜੀ। ਕਹਿੰਦੇ ਕੀ? ਕਹਿੰਦੇ ਨਹੀਂ ਜੀ 47,218 ਕਰੋੜ ਹੀ ਹੋਇਆ। ਬੜੀ ਹੈਰਾਨੀ ਵਾਲੀ ਗੱਲ ਸੀ ਵੀ ਇੱਕ ਇਸ ਤਰ੍ਹਾਂ ਦਾ ਫਾਈਨੈਂਸ ਮਿਨਿਸਟਰ ਹੋਵੇ ਤੇ ਇਦਾਂ ਦੀਆਂ ਗੱਲਾਂ ਕਰੇ, ਕੁਝ ਜਿਹੀਆਂ ਗੱਲਾਂ ਕਰੇ। ਹੈਰਾਨੀ ਹੁੰਦੀ ਆ ਇਹਨਾਂ ਦੀਆਂ ਗੱਲਾਂ ਸੁਣ ਕੇ। ਉਸ ਤੋਂ ਬਿਨਾਂ ਜੇ ਸਿੱਧੂ ਮੂਸੇਵਾਲਾ ਜਿਹੜਾ ਨੌਜਵਾਨ ਜਿਹਨੇ ਦੁਨੀਆ ਦੇ ਵਿੱਚ ਸਿੱਖੀ ਦਾ ਨਾਮ ਪ੍ਰਮੋਟ ਕੀਤਾ, ਕਲਾਕਾਰਾਂ ਨੂੰ ਪ੍ਰਮੋਟ ਕੀਤਾ, ਉਸ ਬੱਚੇ ਨੂੰ ਨਿਆਂ ਨਹੀਂ ਮਿਲਿਆ। ਦਿਨ ਦਿਹਾੜੇ ਕਤਲ ਹੋ ਰਹੇ ਨੇ, ਹਰ ਰੋਜ਼ ਕਤਲ ਹੋ ਰਹੇ ਨੇ। ਇੱਕ ਏਰੀਆ 10 ਕਿਲੋਮੀਟਰ ਦੇ ਵਿੱਚ ਦੱਸ ਦਿਓ ਜਿੱਥੇ ਜਾਣ ਕੇ ਗੋਲੀकांड ਨਹੀਂ ਹੋਇਆ। ਧੱਕੇ ਨਾਲ ਲੋਕਾਂ ਦੇ ਨਾਲ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ, ਕੁੱਟਿਆ ਜਾ ਰਿਹਾ, ਲੋਕਾਂ ਨੂੰ ਲੁੱਟਿਆ ਜਾ ਰਿਹਾ। ਉਸ ਤੋਂ ਬਿਨਾਂ ਜਿਹੜੀ ਸਰਕਾਰ ਇਹਨਾਂ ਦੀ ਚੁੱਪ ਚਿਹਾੜੇ ਆਪ ਭਗਵੰਤ ਮਾਨ, ਮੈਂ ਸੱਚਾਈ ਦੱਸਣੀ ਚਾਹੁੰਦਾ ਜੀ, ਭਗਵੰਤ ਮਾਨ ਦੇ ਹੱਥ ਵੱਸ ਕੁਛ ਵੀ ਨਹੀਂ, ਇਹਨੂੰ ਤਾਂ ਡਰਾਮਾ ਕਰਨ ਵਾਸਤੇ ਰੱਖਿਆ ਹੋਇਆ। ਕੇਜਰੀਵਾਲ ਸਾਹਿਬ ਜੋ ਉੱਪਰੋਂ ਕਹਿ ਦਿੰਦੇ ਆ ਇਹ ਇੱਥੇ ਆ ਕੇ ਬੋਲ ਦਿੰਦਾ। ਤੇ ਤੁਸੀਂ ਦੇਖਿਆ ਵੀ ਹੋਣਾ ਕਿ ਉਹ ਜਿੱਥੇ ਖੜਦੇ ਨੇ ਭਗਵੰਤ ਮਾਨ ਚੁੱਪ ਕਰਕੇ ਪਿੱਛੇ ਹੱਥ ਪਾ ਕੇ ਖੜਿਆ ਹੁੰਦਾ। ਉਹ ਲੋਕ ਇਹਨੂੰ ਗੱਲਾਂ ਸਮਝਾ ਰਹੇ ਹੁੰਦੇ ਨੇ। ਇੱਕ ਮਨਜਿੰਦਰ ਸਿੰਘ ਗਿਆਸਪੁਰਾ ਐਮਐਲਏ ਪੈਲ ਦਾ, ਅਸੀਂ 2-3 ਐਮਐਲਏ ਨੂੰ ਮਿਲਣ ਵਾਸਤੇ ਗਏ। ਅਸੀਂ ਉਹਨਾਂ ਨੂੰ ਕਿਹਾ 2 ਮਿੰਟ ਦੇ ਦਿਓ ਜੀ। ਸਾਨੂੰ ਕਹਿੰਦੇ ਜੀ ਸਾਡੀ ਕਲਾਸ ਲੱਗੀ ਹੋਈ ਆ। ਮੈਂ ਕਾਹਦੀ ਕਲਾਸ ਲੱਗੀ ਆ? ਕਹਿੰਦੇ ਅਸੀਂ ਜੋ ਬੋਲਦੇ ਆ ਨਾ ਪ੍ਰਧਾਨ ਜੀ, ਸਾਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਨਾ ਤਾਂ ਕੋਈ ਆਪ ਪ੍ਰੈਸ ਨੋਟ ਦੇ ਸਕਦੇ ਨੇ, ਨਾ ਇਹ ਉਹਨਾਂ ਦੀ ਟ੍ਰੇਨਿੰਗ ਤੋਂ ਬਿਨਾਂ ਦਿੱਲੀ ਵਾਲੇ ਛੋਟੇ ਬੱਚੇ ਉਹਨਾਂ ਨੂੰ ਜਾਣ ਕੇ ਉੱਥੇ ਜਿਹੜੇ ਮੀਡੀਆ ਦੇ ਇੰਚਾਰਜ ਬਣਾ ਕੇ ਲਾਇਆ ਹੋਇਆ, ਉਹਨਾਂ ਦੀ ਟ੍ਰੇਨਿੰਗ ਲੈਣ ਤੋਂ ਬਿਨਾਂ ਇਹ ਬੋਲ ਹੀ ਨਹੀਂ ਸਕਦੇ। ਉਹਨਾਂ ਦੇ ਕਹਿਣ ਤੇ ਬੋਲਦੇ ਆ। ਰਹੀ ਗੱਲ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਪੰਜਾਬ ਦੇ ਵਿੱਚ ਬੋਰਡਾਂ ਦਾ ਕਿੱਡਾ ਵੱਡਾ ਮਸਲਾ ਹੈ। ਇਹ ਹੈ, ਤੁਸੀਂ ਬੇਰੋਜ਼ਗਾਰੀ ਦੀ ਗੱਲ ਕੀਤੀ ਹੈ ਨਾ, ਹਾਂਜੀ। ਫਿਰ ਨਸ਼ਿਆਂ ਦੀ ਗੱਲ ਕੀਤੀ, ਬਿਲਕੁਲ। ਫਿਰ ਗੈਂਗਸਟਰਵਾਦ ਦੀ। ਬਿਲਕੁਲ। ਇਹਨਾਂ ਨੇ ਬੋਰਡਾਂ ਦੇ ਉੱਪਰ ਗੈਂਗਸਟਰ ਵੀ ਫੜੇ ਹੋਏ ਆ, ਨੌਕਰੀ ਵੀ ਦਿੱਤੀ ਹੋਈ ਆ, ਤੇ ਨਸ਼ੇ ਦੇ ਮੁਕਾਏ ਹੋਏ ਆ। ਨਸ਼ੇ ਦਾ ਇੱਕ ਵੀ ਨਸ਼ੇ ਵਾਲਾ ਕੇਸ ਹੈ ਜੀ ਜਿਹੜਾ ਇਹਨਾਂ ਨੇ ਜਿਹੜੇ ਜਾਣ ਕੇ ਵੱਡੇ ਧਨਾੜ ਸੀਗੇ, ਉਹਨਾਂ ਦੀਆਂ ਕੁਝ ਬੰਦਿਆਂ ਦੀਆਂ ਪ੍ਰਾਪਰਟੀਆਂ ਸੀਲ ਕਰਕੇ ਕਹਿ ਦਿੱਤਾ ਵੀ ਅਸੀਂ ਪ੍ਰਾਪਰਟੀ ਸੀਲ ਕਰ ਦਿੱਤੀ, ਵੀ ਪ੍ਰਾਪਰਟੀ ਸੀਲ ਕਰਤੀ। ਪਰ ਵੀਰ ਜੀ ਮੈਨੂੰ ਦੱਸੋ, ਨਸ਼ਾ ਵਧਿਆ ਕਿ ਘਟਿਆ? ਮੌਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਜੇ ਨਸ਼ਾ ਖਤਮ ਹੋ ਗਿਆ ਤਾਂ ਮੌਤਾਂ ਕਿੱਥੋਂ ਹੋ ਰਹੀਆਂ ਨੇ? ਉਹ ਦਿਨ ਪ੍ਰਤੀ ਦਿਨ ਨਸ਼ਾ ਕਿੱਥੋਂ ਆ ਰਿਹਾ? ਜਿਹੜੀ ਬੇਰੁਜ਼ਗਾਰੀ ਦੀ ਗੱਲ ਕਰਦੇ ਹੋ ਵੀ ਇਹਨਾਂ ਨੇ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ, ਮਹਿਜ ਡਰਾਮੇ ਨੇ। ਰੋਜ਼ ਦੀਆਂ ਨਵੀਆਂ ਸਕ੍ਰਿਪਟਾਂ, ਕਲਾਕਾਰਾਂ ਨੂੰ ਮੌਕਾ ਮਿਲ ਗਿਆ, ਉਹ ਕੋਈ ਇਹਨਾਂ ਦੇ ਜੁਆਇਨਿੰਗ ਲੈਟਰ ਲੈ ਕੇ ਕੋਈ ਕਿਤੇ ਖੜਾ, ਕੋਈ ਰਿਕਸ਼ਾ ਚਲਾ ਰਿਹਾ, ਕੋਈ ਆਪਣਾ ਦਿਹਾੜੀ ਦੱਪਾ ਕਰ ਰਿਹਾ। ਜੁਆਇਨਿੰਗ ਲੈਟਰ ਇੱਕ ਮਹਿਜ ਡਰਾਮਾ ਹੈ। ਔਰ ਦੂਸਰੀ ਗੱਲ, ਜਿਹਨਾਂ ਨੂੰ ਜੁਆਇਨਿੰਗ ਲੈਟਰ ਸਹੀ ਨੌਕਰੀਆਂ ਮਿਲੀਆਂ ਨੇ ਨਾ, ਉਹ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਕੀਤੇ ਨੋਟਿਸ ਜਾਰੀ। ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨੋਟੀਫਿਕੇਸ਼ਨ ਦਿੱਤੇ ਸੀ, ਅਜੇ ਤਾਂ ਉਹ ਵੀ ਨੌਕਰੀਆਂ ਇਹਨਾਂ ਨੇ ਪੂਰੀਆਂ ਨਹੀਂ ਦਿੱਤੀਆਂ। 37,000 ਨਹੀਂ, ਮੈਂ ਕਹਿੰਦਾ ਜੀ ਕੁੱਲ 37। ਮੈਂ ਦਾਅਵੇ ਨਾਲ ਕਹਿੰਦਾ ਵੀ ਜੇ ਕਾਂਗਰਸ ਨੇ ਜਿਹੜੇ ਨੋਟੀਫਿਕੇਸ਼ਨ ਦਿੱਤੇ ਸੀ, ਜਾਰੀ ਕੀਤੇ ਸੀ, ਉਹਨਾਂ ਦੀ ਭਰਤੀ ਪੂਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਜਿਸ ਤੁਸੀਂ 37 ਦੀ ਗੱਲ ਕਰਦੇ ਹੋ, 370 ਬੰਦੇ ਸਾਹਮਣੇ ਪੰਜਾਬ ਦੇ ਕਰ ਦੇਣ। ਅਸੀਂ ਮੰਨ ਜਾਾਂਗੇ ਵੀ 370 ਬੰਦੇ ਸ਼ੋਅ ਕਰ ਦਿੱਤੇ। ਆਹ ਬੈਠੇ ਨੇ 133 ਬੱਚੇ ਜਿਹੜੇ ਕਾਂਗਰਸ ਨੇ ਇਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਦੇ ਆ, ਇਹਨਾਂ ਦੇ ਜੁਆਇਨਿੰਗ ਲੈਟਰ ਸਰਕਾਰ ਨੇ ਰੋਕੇ ਹੋਏ। ਵਾਏ ਕਿਉਂ? ਦੂਸਰੀ ਗੱਲ, ਐਸਸੀ ਭਾਈਚਾਰੇ ਦੇ ਖਿਲਾਫ ਸਭ ਤੋਂ ਵੱਡਾ ਵੋਟ ਬੈਂਕ ਐਸਸੀ ਭਾਈਚਾਰੇ ਦਾ। ਇਹਨਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਨਾਂ ਲੈ ਕੇ ਔਰ ਭਗਤ ਸਿੰਘ ਦੀ ਫੋਟੋ ਲਾ ਕੇ ਉਹਨਾਂ ਦੇ ਨਾਂ 'ਤੇ ਡਰਾਮਾ ਕੀਤਾ। ਅੱਜ ਭੀਮ ਰਾਓ ਅੰਬੇਦਕਰ ਦੇ ਜਿਹੜੇ ਸਿਧਾਂਤ ਸੀ, ਉਹਨਾਂ ਹਾਈ ਕੋਰਟ ਦੇ ਵਿੱਚ ਜਾ ਕੇ ਸੁਪਰੀਮ ਕੋਰਟ 'ਚ ਖੜ ਕੇ ਕਹਿੰਦੇ ਜੀ ਇਹਨਾਂ ਦੀ ਰਿਜ਼ਰਵੇਸ਼ਨ ਬੰਦ ਕਰੋ। ਲੇਬਰ ਦਾ 8 ਤੋਂ 12 ਘੰਟੇ ਕਰਤਾ, ਘੰਟਾ ਜੇ ਰੋਟੀ ਖਾਣੀ ਉਹ ਵੀ ਅਲੱਗ ਕਰਤਾ। ਜਿਹੜੇ ਨਰੇਗਾ ਨੇ ਉਹ ਵਿਚਾਰੇ ਮਰ ਰਹੇ ਨੇ। ਮੈਨੂੰ ਦੱਸੋ ਕਿਹੜੇ ਜਿਹੜੇ ਬਿੱਲਾਂ ਦੀ ਗੱਲ ਕਰਦੇ ਆ, ਅਸੀਂ ਬਿੱਲ ਮਾਫ ਕਰਤੇ ਜੀ। ਵੀਰ ਜੀ ਪਿੰਡਾਂ ਦੇ ਵਿੱਚੋਂ ਦੱਸੋ ਮੈਂ ਕਿੰਨੇ ਬਿੱਲ ਤੁਹਾਨੂੰ ਦਿਖਾਵਾਂ ਜਿਨ੍ਹਾਂ ਦੇ 35,000 ਐਸਸੀ ਘਰਾਂ ਦੇ ਬੱਚਿਆਂ ਦੇ ਜਾਣ ਕੇ ਵੀ ਬਿੱਲ ਆ ਗਏ। ਆ ਰਾਈਟ ਟੂ ਐਜੂਕੇਸ਼ਨ ਇੱਕ ਐਕਟ ਹੈ, ਰਾਈਟ ਟੂ ਐਜੂਕੇਸ਼ਨ ਪੂਰੇ ਇੰਡੀਆ 'ਚ ਲਾਗੂ ਆ। ਭਗਵੰਤ ਮਾਨ ਨੇ ਸਾਨੂੰ ਕਿਹਾ ਸੀ ਵੀ ਮੈਂ ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਐਕਟ ਹੈ ਇੱਥੇ ਲਾਗੂ ਕਰੂੰਗਾ। 2009 ਤੋਂ ਲਾਗੂ ਆ ਪੂਰੇ ਇੰਡੀਆ 'ਚ, ਪੰਜਾਬ 'ਚ ਹੈ ਨਹੀਂ। ਇਹਨਾਂ ਨੇ ਕਿਹਾ ਸੀ ਲਾਗੂ ਕਰਾਂਗੇ, ਹੁਣ ਗੱਲ ਸੁਣਨ ਨੂੰ ਤਿਆਰ ਨਹੀਂ। ਕਿਉਂ ਨਹੀਂ ਉਹਨਾਂ ਮਸਲਿਆਂ 'ਤੇ ਆਉਂਦੇ ਹੋਏ? ਜੇ ਪਾਣੀਆਂ ਦੀ SYL ਦੀ ਗੱਲ ਕਰਦੇ ਆ, ਸਿਰਫ ਇੱਕ ਪਾਸੇ ਦਾ ਰਾਜਸਥਾਨ ਦੇ ਵਿੱਚ ਜਾ ਕੇ ਸਮਝੌਤਾ ਕਰਦਾ। ਜਿਨ੍ਹਾਂ ਕੋਲ ਤੱਥ ਨੇ ਕਿਉਂ ਡਰਦੇ ਨੇ ਯਾਰ? ਲੱਖੇ ਸਿਧਾਣੇ ਨੂੰ ਘਰੇ ਕੀਤਾ ਪਿਆ, ਨਜ਼ਰਬੰਦ ਕੀਤਾ ਹੋਇਆ। ਜਿੰਨੇ ਲੋਕ ਆ ਰਹੇ ਉਹਨਾਂ ਨੂੰ ਇੱਥੇ ਖੜ ਕੇ ਰੌਲਾ ਪਾ ਰਹੇ ਆ, ਉਹਨਾਂ ਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ? ਇਹਨਾਂ ਲੋਕਾਂ ਨੂੰ ਅੰਦਰ ਜਾਣ ਦੇਣ। ਆਹ ਜਿਹੜੇ ਬੱਚੇ ਸੰਘਰਸ਼ ਕਰਦੇ ਰਹੇ, ਜਿਨ੍ਹਾਂ ਨੇ 3-3 ਮਹੀਨੇ ਦਿਨ ਰਾਤ ਜਾਣ ਕੇ ਭੁੱਖੇ ਬਹਿ ਕੇ ਧਰਨੇ ਦਿੱਤੇ ਆ, ਇਹਨਾਂ ਨੂੰ ਕਿਉਂ ਨਹੀਂ ਇਨਸਾਫ ਮਿਲਦਾ? ਇੱਕ ਹੋਰ ਗੱਲ ਦੱਸ ਦਿੰਦਾ ਜੀ, ਮੈਂ ਚੰਡੀਗੜ੍ਹ ਗਿਆ, ਥੋੜ੍ਹੇ ਦਿਨ ਦੀ ਗੱਲ ਹੈ। ਕਹਿੰਦੇ ਜੀ ਅਸੀਂ ਬੋਰਡ ਵਾਲੀ ਗੱਲ ਨਹੀਂ ਕਰਾਂਗੇ। ਬੋਰਡਾਂ ਦੀ ਗੱਲ ਦੱਸਣ ਲੱਗਿਆ ਜੀ,
ਚੰਡੀਗੜ੍ਹ ਜਿਹੜੇ 에ਅਰਪੋਰਟ ਆ ਉਸ ਰੋਡ ਤੋਂ ਲੈ ਕੇ ਮੰਡੀ ਬੋਰਡ ਤੱਕ 1 ਕਿਲੋਮੀਟਰ ਤੇ 20 ਕਹਿੰਦਾ ਬਾ 1200 ਮੀਟਰ ਟੋਟਲ ਏਰੀਆ ਉਹ 1200 ਮੀਟਰ ਅਸੀਂ ਗੱਡੀ ਖੜਾ ਕੇ ਮੀਟਰ ਲਾ ਲਿਆ। ਗੱਡੀ ਖੜਾ ਕੇ ਜਦੋਂ ਮੀਟਰ ਲਾਇਆ ਤਾਂ ਮੰਡੀ ਬੋਰਡ ਤੱਕ ਅਸੀਂ ਜਿਹੜੇ ਉੱਥੇ ਬੋਰਡ ਗਿਣੇ ਵੱਡੇ ਛੋਟੇ 113 ਬੋਰਡ 1200 ਮੀਟਰ ਦੇ ਵਿੱਚ 113 ਬੋਰਡ ਜਿਹੜੇ ਘੱਟੋ ਘੱਟ 25 ਹਜ਼ਾਰ ਦੇ ਰੈਂਟ ਵਾਲੇ ਵੀ ਬੋਰਡ ਲੱਗੇ ਹੋਏ ਸੀਗੇ। ਕਿੱਥੋਂ ਆ ਰਿਹਾ ਪੈਸਾ? ਇਹ ਪੈਸਾ ਕਿਹਦਾ? ਆਰਟੀਆਈ ਦਾ ਇਹਨਾਂ ਨੇ ਸਿਧਾਂਤ ਹੀ ਬੰਦ ਕਰਤਾ। ਕਹਿੰਦੇ ਤੁਸੀਂ ਆਰਟੀਆਈ ਪਾਓ ਜੀ, ਅਸੀਂ ਕੋਈ ਹਿਸਾਬ ਕਿਤਾਬ ਨਹੀਂ ਦੇਣਾ। ਨਾ ਕੋਈ ਬੋਲਦਾ, ਇਹਨਾਂ ਨੇ ਆਪ ਹੀ ਲਾਗੂ ਕਰਵਾਇਆ। ਕੇਜਰੀਵਾਲ ਨੇ ਆਪ ਹੀ ਇਹਨਾਂ ਨੇ ਬੰਦ ਕਰਤਾ, ਕਿਸੇ ਨੂੰ ਦੇ ਹੀ ਨਹੀਂ ਰਹੇ। ਸਾਰੇ ਆਰਟੀਆਈ ਪਾ ਕੇ ਬੈਠੇ ਹੋਏ ਆ। ਸੋ ਮੇਰੇ ਕਹਿਣ ਦਾ ਭਾਵ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਜਿਹੜਾ ਡਰਾਮਾ ਕਰ ਰਹੀ ਹੈ ਨਾ, ਅਜੇ ਤੱਕ ਕਿਸੇ ਨਾ ਬਾਦਲਾਂ ਨੇ ਕੀਤਾ, ਨਾ ਕੈਪਟਨ ਨੇ ਕੀਤਾ, ਨਾ ਚੰਨੀ ਨੇ ਕੀਤਾ, ਕਿਸੇ ਨੇ ਨਹੀਂ ਕੀਤਾ। ਭੱਠਲ ਦੇ ਇਹਨਾਂ ਦਾ ਕਹਿਣਾ ਸਾਨੂੰ ਸਮਾਂ ਹੈ 2 ਸਾਲ ਹੋਏ ਆ, ਵੱਧ ਬੇੜਾ ਕਰਕੇ ਤਾਂ ਉਹਨਾਂ ਨੇ ਕੀਤਾ, ਅਸੀਂ ਤਾਂ ਹੁਣੇ ਆਏ ਆ। ਵੀਰ ਜੀ ਤੁਸੀਂ 2 ਸਾਲ ਦਾ ਸਮਾਂ ਕਹਿੰਦੇ ਹੋ, ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਇੱਥੇ ਅਰਦਾਸ ਕਰਦੇ ਆ ਉਹ ਭਗਵੰਤ ਮਾਨ ਅਸਤੀਫਾ ਦੇ ਦੇ। 2 ਸਾਲ 'ਚ ਜਿਹੜਾ ਤੱਕ ਕਰਤਾ ਇੰਨੇ ਕੁ ਨਾਲ ਤਾਂ ਪੰਜਾਬ ਸਰ ਲੂਗਾ, ਇੰਨੇ ਕੁ ਨਾਲ ਤਾਂ ਲੋਕ ਰਿਕਵਰ ਹੋ ਜਾਣਗੇ, ਦੁਬਾਰਾ ਉੱਠ ਕੇ ਆ ਜਾਣਗੇ। ਜੇ ਤੈਨੂੰ 3 ਸਾਲ ਹੋਰ ਮਿਲ ਗਏ ਨਾ, ਇੱਥੇ ਪੰਜਾਬ ਦਾ ਜਿਹੜਾ ਸੱਤਿਆਨਾਸ਼ ਹੋਣਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਬਾਦਲਾਂ ਦਾ ਘਾਟਾ ਅਸੀਂ ਪੂਰਾ ਕਰ ਲਾਂਗੇ, ਕੈਪਟਨ ਦਾ ਘਾਟਾ ਪੂਰਾ ਕਰ ਲਾਂਗੇ, ਚੰਨੀ ਦਾ ਘਾਟਾ ਪੂਰਾ ਕਰ ਲਾਂਗੇ, ਹੋਰ ਸਰਕਾਰਾਂ ਦਾ ਕਰ ਲਾਂਗੇ। ਭਗਵੰਤ ਮਾਨ ਤੇਰਾ ਦਿੱਤਾ ਹੋਇਆ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ। ਹੱਥ ਜੋੜ ਕੇ ਬੇਨਤੀ ਹੈ ਕਿ ਤੂੰ ਜਿਵੇਂ ਅੱਜ ਸਟੇਜ ਲਾਈ ਆ, ਆਹ ਕੰਮ ਕਰ ਲੈ ਯਾਰ, 4 ਪੈਸੇ ਕਮਾ ਕੇ ਆਪਣੇ ਘਰੇ ਬਹਿ ਜਾ, ਪੰਜਾਬ ਨੂੰ ਬਖਸ਼ ਦੇ। ਆਪਣੇ ਐਮਐਲਏ ਨੂੰ ਕਹਿ ਵੀ ਆਪਣੇ ਘਰੇ ਬਹਿ ਜਾਣ। ਹੁਣ ਤਾਂ ਇਹਨਾਂ ਦੇ ਐਮਐਲਏ ਵੀ ਪਿੱਟਣ ਲੱਗ ਗਏ ਯਾਰ। ਔਰ ਦੂਸਰੀ ਗੱਲ, ਉਹ ਕਟਾਰੂ ਚੱਕ ਹਾਸਾ ਆਉਂਦਾ ਯਾਰ ਉਹਦਾ ਨਾਂ ਲੈਂਦਿਆਂ ਵੀ। ਉਹਦੇ ਮਸਲੇ ਤੇ ਕਿਉਂ ਚੁੱਪ ਹੈ? ਕੀ ਇਹਦੇ ਐਮਐਲਏ ਨੂੰ ਸ਼ੇਅਰ ਮਿਲਦਾ ਉਹਦੇ 'ਚੋਂ? ਕੀ ਇਹਦਾ ਮੰਤਰੀਆਂ ਨੂੰ ਸ਼ੇਅਰ ਮਿਲਦਾ ਜਿਹੜੇ ਚੁੱਪ ਕਰਕੇ ਬੈਠੇ ਆ? ਹੁਣ ਸ਼ੇਅਰ ਦੀ ਗੱਲ ਸਮਝ ਗਏ ਹੋਵੋਗੇ। ਇੱਕ ਨਹੀਂ, ਉਹ ਜਿਨ੍ਹਾਂ ਨੇ ਬੋਲਣਾ ਸੀ ਉਹ ਖੈਰੇ ਨੂੰ ਅੰਦਰ ਭੇਜਤਾ, ਲੱਕੇ ਨੂੰ ਘਰੇ ਨਜ਼ਰਬੰਦ ਕਰਤਾ। ਦੂਸਰੇ ਬੰਦੇ ਜਿਹੜੇ ਮਾੜਾ ਮੋਟਾ ਮੇਰੇ ਤੇਰੇ ਵਰਗੇ ਕੋਈ ਇੱਕ ਅੱਧਾ ਸਵਾਲ ਕਰਨਾ ਸੀਗਾ, ਸਾਨੂੰ ਇੱਥੇ ਡਾਂਗਾ ਤੋਂ ਖੜਾ ਕੇ ਡਾਂਗਾ ਖੜਾਏ ਉਹਨੇ, ਸਾਨੂੰ ਅੰਦਰ ਨਹੀਂ ਜਾਣ ਦੇ ਰਹੇ। ਕੀ ਆ ਪੰਜਾਬ? ਇਹ ਆ ਪੰਜਾਬ ਬੋਲਦਾ? ਪੰਜਾਬ ਬੋਲਦਾ ਨਹੀਂ। ਇਹ ਅੱਜ ਦਾ ਨਾਂ ਦੇਣਾ ਚਾਹੀਦਾ ਸੀ, ਮੈਂ ਪੰਜਾਬ ਰੋਲਤਾ। ਭਗਵੰਤ ਮਾਨ ਨੂੰ ਇਹ ਨਾਰਾ ਦੇਣਾ ਚਾਹੀਦਾ ਸੀ, ਮੈਂ ਪੰਜਾਬ ਰੋਲਤਾ। ਆਓ ਦੱਸਾਂ ਮੈਂ ਤੁਹਾਨੂੰ ਕਿਵੇਂ ਰੋਲਤਾ। ਜਾਂ ਤਾਂ ਪੰਜਾਬ ਦੇ ਨਾਲ ਖੁੱਲੀ ਡਿਬੇਟ ਕਰਨ। ਅੱਜ ਦਾ ਜਿਹੜਾ ਪ੍ਰੋਗਰਾਮ ਲੰਘ ਗਿਆ। ਹੁਣ ਵੀ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੂੰ ਪੰਜਾਬ ਦਾ ਦਰਦ ਰੱਖਦਾ, ਆ ਜਾ ਕਿਸੇ ਸੱਥ ਦੇ ਵਿੱਚ ਬਹਿ ਕੇ ਸਾਡੇ ਲੋਕਾਂ ਦੀਆਂ ਗੱਲਾਂ ਸੁਣ। ਇੱਕ ਹੋਰ ਵੀਰ ਜੀ, ਅਸੀਂ ਇਹ ਕਹਿੰਦੇ ਸੀ ਘਰਾਂ ਤੋਂ ਸਰਕਾਰ ਚੱਲੂ, ਸੱਥਾਂ ਤੋਂ ਸਰਕਾਰ ਚੱਲੂ, ਵੀ ਜਦੋਂ ਤੁਸੀਂ ਚਾਹੋਗੇ ਉਦੋਂ ਸਾਨੂੰ ਮਿਲਣ ਆ ਜਿਓ। ਇੱਕ ਨਵੀਂ ਗੱਲ ਦੱਸਦਾ ਜੀ, 550 ਬੰਦਾ ਵਿਮੁਕਤ ਜਾਤੀਆਂ ਦਾ ਇਕੱਠਾ ਹੋ ਕੇ ਭਗਵੰਤ ਮਾਨ ਨੂੰ ਮਿਲਣ ਚਲਾ ਗਿਆ ਉਹਦੇ ਘਰੇ। ਉੱਥੇ ਜਿੰਨੇ ਅਸੀਂ ਸੀ ਇੰਨੀ ਫੋਰਸ ਲਾਤੀ। ਐਸਐਸਪੀ ਸਾਹਿਬ ਆ ਕੇ ਕਹਿੰਦੇ ਕੀ ਕਰਨ ਆਏ ਹੋ ਜੀ? ਅਸੀਂ ਭਗਵੰਤ ਮਾਨ ਨੂੰ ਮਿਲਣ ਆਏ ਹਾਂ ਜੀ। ਉਹ ਕਹਿੰਦੇ ਤੁਸੀਂ ਮਿਲਣ ਆ ਜਾਓ, ਸਾਡੀਆਂ ਦੁੱਖ ਤਕਲੀਫਾਂ ਨੇ ਸੁਣੋ। ਕਹਿੰਦੇ ਜੀ ਜਾ ਕੇ ਤੁਸੀਂ 5 ਬੰਦੇ ਭੇਜ ਦਿਓ, ਜਾ ਕੇ ਦੇਖੋ ਵੀ ਉੱਥੇ ਕੋਠੀ 'ਚ ਤਾਂ ਕੋਈ ਵੀ ਨਹੀਂ। ਮੈਂ ਕਿਹਾ ਯਾਰ ਹੱਦ ਹੋ ਗਈ, ਜੇ ਕੋਈ ਵੀ ਨਹੀਂ ਤੁਸੀਂ 500-700 ਬੰਦਾ ਕੀ ਕਰਦੇ ਹੋ ਉਰੇ? ਕਹਿੰਦੇ ਜੀ ਸਾਡੀ ਤਾਂ ਡਿਊਟੀ ਹੈ ਵੀ ਅਸੀਂ ਖੜੇ ਹਾਂ ਉਰੇ। ਮੈਂ ਕਿਹਾ ਇਹਦਾ ਮਤਲਬ ਭਗਵੰਤ ਮਾਨ ਕਹਿੰਦਾ ਸੀ ਸਿਕਿਉਰਟੀਆਂ ਸਾਨੂੰ ਨਹੀਂ ਚਾਹੀਦੀਆਂ, ਉਹ ਉਹਦੀਆਂ ਕੰਧ ਨੂੰ, ਉਹਦੀਆਂ ਕੰਧਾਂ ਨੂੰ ਇੱਟਾਂ ਕਹਾਂਗੇ। ਜਿਹੜਾ ਪਰਿਵਾਰ ਘਰ ਦੇ ਵਿੱਚ ਬੰਦਾ ਨਹੀਂ ਰਹਿੰਦਾ, ਇੱਟਾਂ ਹੀ ਨੇ। ਇੱਟਾਂ ਦੀ ਸਿਕਿਉਰਿਟੀ ਵਾਸਤੇ ਜੇ 500 ਬੰਦਾ ਲੱਗ ਸਕਦਾ ਤਾਂ ਕੀ ਇਹ ਆਮ ਆਦਮੀ ਨੇ? ਇਹਨਾਂ ਨੂੰ ਅਸੀਂ ਆਮ ਆਦਮੀ ਕਹਾਂਗੇ? ਭਗਵੰਤ ਮਾਨ ਜੀ, ਮੈਂ ਵੀ ਕਿਸੇ ਵੇਲੇ ਤੁਹਾਡੇ ਨਾਲ ਸਭ ਕਲਾ ਦੇ ਵਿੱਚ ਮੈਂ ਐਜ਼ ਏ ਆਰਟਿਸਟ ਹਾਂ, ਭੰਗੜਾ ਕੋਚ ਹਾਂ, ਜਲੰਧਰ ਦੂਰਦਰਸ਼ਨ ਤੇ ਮੈਂ ਡਾਇਰੈਕਟਰ ਰਿਹਾ, ਮੈਂ ਸਕ੍ਰਿਪਟ ਰਾਈਟਰ ਹਾਂ, ਮੈਂ ਰਾਈਟਰ ਵੀ ਹਾਂ। ਇਹਨਾਂ ਦੇ ਨਾਲ ਮੇਰੀਆਂ ਮੀਟਿੰਗਾਂ ਹੋਈਆਂ ਨੇ, ਬਾਏ ਨੇਮ ਬਾਏ ਫੇਸ ਜਾਣਦੇ ਨੇ। ਮਾਨ ਸਾਹਿਬ, ਜਿਹੜਾ ਤੁਹਾਡੇ ਕੋਲੇ ਪਹਿਲਾਂ ਪ੍ਰਮਾਤਮਾ ਨੇ ਕਲਾ ਦੀ ਬਖਸ਼ਿਸ਼ ਕੀਤੀ ਆ, ਉਸੇ ਨੂੰ ਪ੍ਰਮੋਟ ਕਰਕੇ ਪੰਜਾਬ ਦਾ ਨਾਂ ਚਮਕਾ ਦਿਓ। ਆਹ ਰਾਜਨੀਤੀ ਵਾਲੇ ਪੱਖ ਜੋ ਤੁਹਾਡੇ ਵੱਸ ਦਾ ਕੰਮ ਨਹੀਂ। ਜਾਂ ਤਾਂ ਦਿੱਲੀ ਵਾਲਿਆਂ ਨੂੰ ਛੱਡ ਦਿਓ ਜਾਂ ਪੰਜਾਬ ਨੂੰ ਛੱਡ ਦਿਓ, ਇੱਕ ਪਾਸਾ ਕਰ ਲਓ। ਇਸੇ ਕਰਕੇ ਮੈਂ ਕਿਹਾ ਸੀ, ਕਹਿੰਦੇ ਕਾਹਨੂੰ ਥੁੱਕ ਨਾਲ ਕੱਢਦਾ ਪਕੌੜੇ ਮਾਨਾ, ਕਾਹਨੂੰ ਥਾਂ ਥਾਂ ਤੇ ਮਾਰਦਾ ਗਪੌੜੇ ਮਾਨਾ। ਕਾਹਨੂੰ ਥੁੱਕ ਨਾਲ ਕੱਢਦਾ ਪਕੌੜੇ ਮਾਨਾ, ਕਾਹਨੂੰ ਥਾਂ ਥਾਂ ਤੇ ਮਾਰਦਾ ਗਪੌੜੇ ਮਾਨਾ। ਅਸੀਂ ਵਧਾਇਆ ਤੈਨੂੰ ਰਾਜਗੱਦੀ ਉੱਤੇ, ਤੂੰ ਕੋਈ ਰੱਬ ਤਾਂ ਨਹੀਂ। ਪਿੰਡ ਸ਼ਹਿਰ ਕਸਬੇ 'ਚ ਨਜ਼ਰ ਨਹੀਂ ਆਉਂਦਾ, ਭਿੱਜੀ ਬਿੱਲੀ ਬਣ ਗਿਆ। ਦਿੱਲੀ ਵਾਲੇ ਤੋਂ ਗਿਆ ਦਬਤਾ ਨਹੀਂ। ਇਹ ਜਿਹੜੇ ਕਹਿੰਦੇ ਸੀ ਦਿੱਲੀ ਵਾਲੇ ਤੋਂ ਦਬਦਾ ਨਹੀਂ, ਤੇ ਅੱਜ ਮੈਂ ਕਹਿੰਦਾ ਭਗਵੰਤ ਮਾਨ ਲੱਭਦਾ ਨਹੀਂ। ਉਦੋਂ ਦੁੱਗਣੀ ਸਿਕਿਉਰਿਟੀ ਲਈ ਫਿਰਦਾ। ਇਹਦੇ ਜਿਹੜੀ ਪ੍ਰਾਪਰਟੀ ਦੀ ਗੱਲ ਕਰਦਾ ਉਹਨਾਂ ਨੇ ਲੁੱਟ ਲਿਆ। ਮੈਂ ਇਹ ਤੋਂ ਪੁੱਛਣਾ ਚਾਹੁੰਦਾ ਵੀ ਇਹਦੇ ਪਰਿਵਾਰ ਕੋਲ ਇੰਨੇ ਕੀਮਤੀ ਗਹਿਣੇ, ਉਹ ਇੰਨੀਆਂ ਕੀਮਤੀ ਪੋਸ਼ਾਕਾਂ, ਇੰਨੇ ਜਿਹੜੇ ਹਾਈ ਹੈਲੀਕਾਪਟਰ ਰਾਹੀਂ ਸਫ਼ਰ, ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਿੱਥੋਂ ਆ ਰਿਹਾ? ਉਹ ਪੰਜਾਬ ਦਾ ਪੈਸਾ। ਅਸੀਂ ਪੁੱਛਣ ਦਾ ਹੱਕ ਰੱਖਦੇ ਹਾਂ। ਅਸੀਂ ਆ ਪੰਜਾਬ ਦੇ ਵਾਸੀ, ਸਾਡੇ ਨਾਲ ਗੱਲ ਕਰ। ਜਿਨ੍ਹਾਂ ਨੇ ਲੁੱਟਿਆ ਉਹਨਾਂ ਨੂੰ ਤਾਂ ਪੰਜਾਬ ਨੇ ਪਹਿਲਾਂ ਹੀ ਨਕਾਰਿਆ। ਉਹਨਾਂ ਨਾਲ ਕੀ ਬਹਿਸ ਕਰਨੀ ਆ? ਪੰਜਾਬ ਦੇ ਲੋਕਾਂ ਨਾਲ ਬਹਿਸ ਕਰ ਆ ਕੇ। ਇੱਥੇ ਖੜੇ ਆ ਲੋਕ, ਇਹਨਾਂ ਨਾਲ ਆ ਕੇ ਗੱਲ ਕਰ। ਜੇ ਆ ਕੇ ਗੱਲ ਕਰਨਾ, ਅਸੀਂ ਤੇਰੇ ਨਾਲ ਗੱਲ ਕਰਨ ਲਈ ਤਿਆਰ ਹਾਂ। ਬਾਜੀਗਰ ਵਣਜਾਰਾ ਸਮਾਜ ਸੰਘਰਸ਼ ਕਮੇਟੀ ਆਪਣੇ ਭਾਈਚਾਰੇ ਦੇ 21 ਮੁੱਦਿਆਂ ਨੂੰ ਲੈ ਕੇ ਲੱਗੀ ਹੋਈ ਆ। ਵਿਮੁਕਤ ਜਾਤੀਆਂ ਦੇ ਬੱਚਿਆਂ ਨੂੰ ਇਨਸਾਫ ਦਿਵਾਉਣ ਵਾਸਤੇ ਲੱਗੀ ਹੋਈ ਆ। ਲੱਗੇ ਰਹਾਂਗੇ। ਇਨਕਲਾਬ ਸਾਡਾ ਜਿੰਦਾਬਾਦ, ਅਸਲ ਪੰਜਾਬ ਜਿੰਦਾਬਾਦ ਹੁਣ ਹੋਊਗਾ। ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਔਰ ਤੁਹਾਡੇ ਰਾਹੀਂ ਦੁਬਾਰਾ ਫਿਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਨੂੰ ਬਚਾ ਲਓ,
ਮਾਨ ਸਾਹਿਬ ਪੰਜਾਬ ਨੂੰ ਬਚਾ ਲਓ, ਪੰਜਾਬ ਨੂੰ ਨਾ ਰੋਲੋ, ਇਹੋ ਜਿਹੇ ਡਰਾਮੇ ਨਾ ਕਰੋ। ਜੇ ਡਰਾਮੇ ਕਰਨੇ ਆ ਤਾਂ ਕਿਸੇ ਪਿੰਡ ਦੇ ਵਿੱਚ ਆ ਕੇ, ਸੱਤ ਦੇ ਵਿੱਚ ਆ ਕੇ, ਤੇਰੇ ਸਤੌਜ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਰੱਖਦਾ ਤਾਂ ਪੰਜਾਬ ਨੂੰ ਬਹੁਤ ਵਧੀਆ ਲੱਗਦਾ। ਫਿਰ ਅਸੀਂ ਕਹਿੰਦੇ ਸਰਦਾਰ ਮਹਿੰਦਰ ਸਿੰਘ ਦੇ ਬੇਟੇ ਨੇ ਪੰਜਾਬ ਲਈ ਕੋਈ ਚੰਗਾ ਕੰਮ ਕੀਤਾ। ਇੱਥੇ ਆ ਦੇਖੋ ਤਾਂ ਅਸੀਂ ਲੰਘਣ ਨੂੰ ਤਾਂ ਸਾਨੂੰ ਥਾਂ ਹੈ ਨਹੀਂ। ਇਹ ਪੰਜਾਬ ਬੋਲਦਾ, ਪੰਜਾਬ ਰੋਲਦਾ, ਪੰਜਾਬ ਰੋਲਦਾ, ਭਗਵੰਤ ਮਾਨ ਪੰਜਾਬ ਰੋਲਦਾ ਤਾਂ ਰੋਲ ਦਿੱਤਾ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।